लॉक कर दो। लो जी, ये देखो, ਇਹ ਬਾਹਰੋਂ ਲੌਕ ਹੋ ਗਿਆ ਦਰਵਾਜ਼ਾ ਬਾਹਰਲੀ ਸਾਈਡ ਤੋਂ। ਹੁਣ ਬਾਹਰੋਂ ਖੁੱਲੇਗਾ। ਲਓ ਜੀ, ਬਾਹਰੋਂ ਬੰਦਾ ਆਇਆ, ਉਹਨੇ ਖੋਲਣਾ। ਚਲੋ ਜੀ, ਖੋਲ ਦਿਓ। ਕੀ ਬਾਤ ਹੈ। ਦੇਖੋ ਜੀ, ਕੋਈ ਬਣਾ ਸਕਦਾ ਅੱਜ ਕੱਲ੍ਹ ਇਹ ਸਿਸਟਮ। ਇਹ ਜਿਹੜਾ ਘਰ ਏ, ਇਹਦਾ ਮਾਲਕ ਜਿਹੜਾ ਸੀ ਸੂਬੇਦਾਰ ਸਾਹਿਬ ਜਿਹੜੇ ਸਨ, ਉਹ ਇੰਡੀਆ ਚਲੇ ਗਏ ਤੇ ਉਹਨਾਂ ਦਾ ਮੁੰਡਾ ਸੁਣਿਆ ਉਹ ਵੀ ਆਰਮੀ 'ਚ ਸੀ। ਆਰਮੀ 'ਚ ਸੀ। ਇੱਥੇ ਸਨ 65 'ਚ ਆਇਆ ਸੀ। ਸਨ 65 'ਚ ਜੋ ਜੰਗ ਲੱਗੀ ਸੀ, ਇਸ ਏਰੀਏ ਦਾ ਕਮਾਨ ਕਰ ਰਿਹਾ ਸੀ। ਮੇਜਰ ਸੀ ਉਦੋਂ? ਹਾਂ, ਉਦੋਂ ਮੇਜਰ ਸੀ। ਤੇ ਉਹਦੇ ਪਿਓ ਨੇ, ਦਲੀਪ ਸਿੰਘ, ਉਹਦੇ ਪਿਓ ਨੇ ਕਿਹਾ ਸੀ ਕਿ ਪੁੱਤਰ ਤੂੰ ਚੱਲਾ ਤੇ ਆ, ਮੈਂ ਮੇਰਾ ਇੱਕ ਪਿੰਡ ਹੈ ਉੱਥੇ ਡੁਗਰੀ ਹਰੀਆਂ, ਉਹਦਾ ਧਿਆਨ ਰੱਖੀ। ਤੇ ਤੁਸੀਂ ਇਹਨੂੰ ਢਾਇਆ ਕਿਉਂ ਨਹੀਂ? ਹੁਣ ਤੱਕ ਲੋਕਾਂ ਦੇ ਢਾਹ ਕੇ ਨਵੇਂ ਬਣਾ ਰਹੇ। ਨਹੀਂ, ਮੇਰਾ ਦਿਲ ਹੀ ਨਹੀਂ ਕਰਦਾ ਇਹਨੂੰ ਢਾਹਣ ਦਾ। ਮੈਂ ਕਿਹਾ ਕਿਸੇ ਬੰਦੇ ਨੇ ਇੰਨੇ ਪਿਆਰ ਮੁਹੱਬਤ ਨਾਲ ਬਣਾਇਆ, ਇੰਨੀ ਮਿਹਨਤ ਕੀਤੀ ਹੈ, ਤੇ ਇਹਨੂੰ ਢਾਹਣਾ ਨਹੀਂ, ਬਲਕਿ ਇਹਦਾ ਜਿਹੜਾ ਮਾੜਾ ਮੋਟਾ ਕੋਈ ਰਿਪੇਅਰ ਕਰ ਸਕਦੇ। ਦੋਸਤੋ, ਇਹ ਘਰ ਹੈਗਾ ਏ 1947 ਤੋਂ ਪਹਿਲੇ ਸੂਬੇਦਾਰ ਉਜਾਗਰ ਸਿੰਘ ਸਿੱਧੂ ਹੋਰਾਂ ਦਾ, ਤੇ ਬਾਅਦ ਵਿੱਚ ਉਹਨਾਂ ਦੇ ਬੇਟੇ ਲੈਫਟੀਨੈਂਟ ਕਰਨਲ ਤੱਕ ਪਹੁੰਚੇ ਨੇ। ਉਹਨਾਂ ਦਾ ਨਾਮ ਸੀ ਦਲੀਪ ਸਿੰਘ ਸਿੱਧੂ। ਇਹ ਇੰਡੀਆ ਦੀ ਫੌਜ ਦੇ ਇੱਕ ਅਫਸਰ ਸਨ। ਉਹਨਾਂ ਦੇ ਦੂਜੇ ਭਰਾ ਸਨ ਫਕੀਰ ਸਿੰਘ ਸਿੱਧੂ, ਬਖਸ਼ੀਸ਼ ਸਿੰਘ, ਸੰਪੂਰਨ ਸਿੰਘ, ਤੇ ਇਹਨਾਂ ਦੀ ਇੱਕ ਭੈਣ ਸੀ ਜਿਹਦਾ ਨਾਮ ਸੀ ਪ੍ਰੀਤਮ ਕੌਰ। ਤੇ ਇਹ ਘਰ ਅੱਜ ਵੀ ਅਸਲੀ ਹਾਲਤ 'ਚ ਮੌਜੂਦ ਹੈ। ਚਲੋ ਤੁਹਾਨੂੰ ਇਹਦੀ ਮੁਕੰਮਲ ਇੱਕ ਸੈਰ करवाने हैं। अस्सलाम वालेकुम दोस्तों, मैं औरंगज़ेब बेग और इस वक्त मौजूद हूँ तहसील पसरूर का गांव डुगरी हरियाँ, और मेरे पीछे बहुत ही तारीख़ी घर है सूबेदार उजागर सिंह का, जो कि उस वक्त अंग्रेज़ की आर्मी में सूबेदार थे, और इस गांव में इनका बहुत बड़ा चुबारा था। इनके बाद में बेटे दलीप सिंह सिद्धू, जो कि इंडियन फ़ौज में इंडिया जाके लेफ्टिनेंट कर्नल भी बने, और 1965 की जंग में वो जब चुंडा के महाज पर जंग हुई, तो जो दलीप सिंह सिद्धू हैं इस घर यहाँ आकर आर्मी के हमरा अपना घर भी देख चुके हैं। इसके अलावा वैसे वीज़ा लगवा कर अभी तक यहाँ पर इस घर की जो सिद्धू फैमिली है उनमें से कोई नहीं है। ये घर आज भी अपनी असली हालत में मौजूद है। ये घर आपको दिखाते हैं, और जो इस घर में रहते हैं उनसे भी बात करते हैं। अस्सलाम वालेकुम अंकल जी। ਵਾਲੇਕੁਮ ਅਸਲਾਮ। की नाम है ਤੁਹਾਡਾ? ਮੇਰਾ ਨਾਮ ਜਾਵੇਦ ਇਕਬਾਲ। ਜਵੇਦ ਸਾਹਿਬ, ਅਸੀਂ ਕਿਹੜੇ ਪਿੰਡ ਬੈਠੇ ਹਾਂ? ਇਹ ਡੁਗਰੀ ਹਰੀਆਂ ਜੀ, ਜ਼ਫਰਵਾਲ ਰੋਡ ਦੇ ਉੱਤੇ। ਅੱਛਾ, ਮੈਨੂੰ ਇਹ ਦੱਸੋ ਕਿ ਇਹ ਜਿਹੜਾ ਘਰ ਜਿਹਦੇ ਅਸੀਂ ਬੈਠੇ ਹਾਂ, ਇਹ ਘਰ ਕਿਹਦਾ ਹੁੰਦਾ ਸੀ? ਇਹ ਸਿੱਖ ਸਨ, ਉਹਨਾਂ ਦਾ ਸੂਬੇਦਾਰ ਸਾਹਿਬ ਦਾ ਘਰ। ਸੂਬੇਦਾਰ ਸਾਹਿਬ ਦਾ ਘਰ। ਤੇ ਪਿੰਡ ਦੇ ਵਿੱਚ ਕਿੰਨੇ ਘਰ ਉਸ 47 ਤੋਂ ਪਹਿਲਾਂ ਪੱਕੇ ਹੁੰਦੇ ਸਨ? ਪੱਕੇ ਇਸ ਪਿੰਡ 'ਚ ਸਿਰਫ ਦੋ ਹੀ ਸਨ। ਇੱਕ ਸੂਬੇਦਾਰ ਦਾ ਸਾਹਿਬ ਸਨ, ਇੱਕ ਹੋਰ ਸੀ ਉਹ ਪਰਲੇ ਪਾਸੇ। ਦੋ ਹੀ ਪਿੰਡ, ਬਾਕੀ ਸਭ ਕੱਚੇ। ਤੇ ਇਹ ਘਰ ਤੁਹਾਨੂੰ ਲਾਟ ਹੋਇਆ ਸੀ? ਹਾਂ, ਇਹ ਮੇਰੇ ਵਾਲਿਦ ਸਾਹਿਬ ਨੂੰ ਲਾਟ ਹੋਇਆ ਸੀ। ਮੇਰੇ ਵਾਲਿਦ ਸਾਹਿਬ ਨੇ ਸੰਨ 36 'ਚ BA ਕੀਤਾ ਸੀ, ਤੇ ਉਹ ਪੜ੍ਹੇ ਲਿਖੇ ਦੀ ਵਜ੍ਹਾ ਨਾਲ ਲਾਟ ਹੋਇਆ ਸੀ। ਤੇ ਉਹਨਾਂ ਨੇ ਕੋਈ ਨੌਕਰੀ ਵੀ ਇੰਡੀਆ 'ਚ ਕੀਤੀ? ਹਾਂ, ਇੰਡੀਆ 'ਚ ਉਹ ਬੈਂਕ ਇੰਸਪੈਕਟਰ ਸੀ। ਕਿਹੜਾ ਆਪਣਾ ਇਲਾਕਾ ਇੰਡੀਆ 'ਚ? ਜ਼ਿਲ੍ਹਾ ਗੁੜਗਾਵਾਂ ਹੈ, ਦਿੱਲੀ ਤੋਂ 80 ਕਿਲੋਮੀਟਰ ਅੱਗੇ ਜ਼ਿਲ੍ਹਾ ਗੁੜਗਾਵਾਂ। ਉੱਥੋਂ ਦੇ ਪਿੰਡ ਸੀ ਸਾਡਾ ਮਰੋੜਾ, ਉੱਥੋਂ ਦੇ ਹੀ ਰਹਿਣ ਵਾਲੇ। ਤੇ ਤੁਸੀਂ ਇੱਥੇ ਜਦੋਂ ਆਏ ਤੇ ਇਹ ਘਰ ਆਪਣਾ ਚੰਗੀ ਹਾਲਤ 'ਚ ਵੇਖਿਆ ਉਦੋਂ? ਹਾਂ ਘਰ ਸੀ? ਆਹੋ ਜੀ, ਉਹ ਬਿਹਤਰੀਨ ਸੀ ਉਹ ਫਸਟ ਕਲਾਸ। ਤੇ ਤੁਸੀਂ ਇਹਨੂੰ ਢਾਇਆ ਕਿਉਂ ਨਹੀਂ? ਹੁਣ ਤੱਕ ਲੋਕਾਂ ਦੇ ਢਾਹ ਕੇ ਨਵੇਂ ਬਣਾ ਰਹੇ। ਨਹੀਂ, ਮੇਰਾ ਦਿਲ ਹੀ ਨਹੀਂ ਕਰਦਾ ਇਹਨੂੰ ਢਾਹਣ ਦਾ। ਮੈਂ ਕਿਹਾ ਕਿਸੇ ਬੰਦੇ ਨੇ ਇੰਨੇ ਪਿਆਰ ਮੁਹੱਬਤ ਨਾਲ ਬਣਾਇਆ, ਇੰਨੀ ਮਿਹਨਤ ਕੀਤੀ ਹੈ, ਤੇ ਇਹਨੂੰ ਢਾਹਣਾ ਨਹੀਂ, ਬਲਕਿ ਇਹਦਾ ਜਿਹੜਾ ਮਾੜਾ ਮੋਟਾ ਕੋਈ ਰਿਪੇਅਰ ਕਰ ਸਕਦੇ, ਪੈਸੇ ਲਾ ਕੇ ਢਾਹਣਾ ਨਹੀਂ। ਤੇ ਤੁਹਾਡੇ ਉੱਧਰ ਵੀ ਘਰ ਪੱਕੇ ਸਨ? ਉੱਥੇ ਵੀ ਸਾਡੀ ਡਬਲ ਸਟੋਰੀ ਸੀ, ਬੜਾ ਵੱਡਾ ਘਰ ਸੀ ਉੱਥੇ ਸਾਡਾ। ਉੱਥੇ ਮੇਰਾ ਦਾਦਾ ਜਿਹੜਾ ਸੀ ਉਹ ਚੌਧਰੀ ਸੀਗਾ, ਚੌਧਰੀ ਸਫੈਦ ਖਾਨ। ਸਾਰਾ ਕੰਟਰੋਲ ਉਹਨਾਂ ਦਾ। ਤੇ ਉਹ ਪਿੰਡ ਮੁਸਲਮਾਨਾਂ ਦਾ ਸੀ? ਮੁਸਲਮਾਨਾਂ ਦਾ ਪਿੰਡ। ਤੇ ਸਾਰਾ ਖਾਲੀ ਹੋ ਗਿਆ? ਆਹ ਸਾਰਾ ਖਾਲੀ ਹੋ ਗਿਆ, ਸਭ ਇੱਥੇ ਆ ਗਏ। ਤੇ ਕੀ ਲੈ ਕੇ ਆਏ? ਲੈ ਕੇ ਕੁਛ ਨਹੀਂ ਆਏ, ਬਸ ਆਪਣੇ ਬਾਲ ਬੱਚੇ ਲੈ ਕੇ ਤੇ ਘਰ ਆ ਗਏ। ਤੇ ਲਿਆਂਦਾ ਕੱਖ ਨਹੀਂ। ਵਾਲਿਦ ਸਾਹਿਬ ਮੇਰੇ ਟ੍ਰੇਨ 'ਚ ਆਏ ਸਨ, ਤੇ ਚਾਚਾ ਮੇਰਾ ਬੈਲ ਗਾੜੀ 'ਤੇ ਆਇਆ ਸੀ, ਸਮਾਨ ਲਿਆ ਹੋਇਆ। ਤੇ ਇਹ ਜਿਹੜਾ ਘਰ ਹੈ, ਇਹ ਆਪਣਾ ਕਿੰਨੇ ਕੁ ਕਮਰੇ ਸਨ ਇਹਦੇ? ਇਹਦੇ ਕਮਰੇ ਬੇਹਿਸਾਬ ਸਨ, ਮੇਰਾ ਖਿਆਲ ਤਕਰੀਬਨ 1 2 3 4 5 6 7 8 9 10 12 13 ਕਮਰੇ। ਤੇ ਹਰ ਕਮਰੇ ਨੂੰ ਖਿੜਕੀਆਂ ਦਰਵਾਜ਼ੇ? ਹਰ बेहतरीन खिड़की दरवाजे लगे ने, हवा का इंतजाम है। ऐसा बनाया सी का इंतजाम हवा, उदों बिजली नहीं सी, पर यह कि थले तक हवा रही, इंतजाम ऐसा उन्होंने बनाया। मैं सुनिया बड़े बुजुर्गों को जो पुराने घर ने ये बगैर पक्के तो भी ठंडे होंगे सन? बिल्कुल, अजे भी है ना, साढ़े को पुराना मकान है। अभी उत्थे इस तरह AC लगा,
ਅਸੀਂ ਨਹੀਂ ਢਾਇਆ ਹੋਵੇ ਅੱਛਾ। ਤੇ ਕੀ ਆਂਦੇ ਨੇ ਆਪਣਾ ਇਹ ਜਿਹੜਾ ਘਰ ਏ ਇਹਦਾ ਮਾਲਕ ਜਿਹੜਾ ਸੀ ਸੂਬੇਦਾਰ ਸਾਹਿਬ ਜਿਹੜੇ ਸਨ ਉਹ ਇੰਡੀਆ ਚਲੇ ਗਏ ਤੇ ਉਹਨਾਂ ਦਾ ਮੁੰਡਾ ਸੁਣਿਆ ਉਹ ਵੀ ਆਰਮੀ 'ਚ ਸੀ। ਆਰਮੀ 'ਚ ਸੀ, ਇੱਥੇ ਸੰਨ 65 'ਚ ਆਇਆ ਸੀ। ਸੰਨ 65 'ਚ ਜੋ ਜੰਗ ਲੱਗੀ ਸੀ ਇਸ ਏਰੀਏ ਦਾ ਕਮਾਨ ਕਰ ਰਿਹਾ ਸੀ। ਮੇਜਰ ਸੀ ਉਦੋਂ? ਹਾਂ ਉਦੋਂ ਮੇਜਰ ਸੀ। ਤੇ ਉਹਦੇ ਪਿਓ ਦਲੀਪ ਨੇ ਸਿੰਘ। ਦਲੀਪ ਸਿੰਘ ਉਹਦੇ ਪਿਓ ਨੇ ਕਿਹਾ ਸੀ ਕਿ ਪੁੱਤਰ ਤੂੰ ਚੱਲਾ ਤੇ ਆ, ਮੈਂ ਮੇਰਾ ਇੱਕ ਪਿੰਡ ਹੈ ਉੱਥੇ ਡੁਗਰੀ ਏਰੀਆ, ਉਹਦਾ ਧਿਆਨ ਰੱਖੀ। ਜਦੋਂ ਉਹ ਇੱਥੋਂ ਕਰ ਰਿਹਾ ਇਸ ਫਤਿਹ ਕਰ ਲਿਆ, ਇਸ ਪਿੰਡ 'ਚ ਆ ਕੇ ਉਹਨੇ ਪੁੱਛਿਆ ਕਿ ਆਹ ਪਿੰਡ ਦਾ ਨਾਂ ਕੀ ਹੈ। ਉਹਨੇ ਕਿਹਾ ਜੀ ਇਸ ਪਿੰਡ ਦਾ ਨਾਂ ਡੁਗਰੀ ਏਰੀਆ। ਉਹਨੇ ਕਿਹਾ ਓਹੋ, ਮੇਰੇ ਪਿਓ ਨੇ ਕਿਹਾ ਇਹਦਾ ਧਿਆਨ ਰੱਖੀ। ਉਹਨੇ ਫੌਜ ਨੂੰ ਕਿਹਾ ਜੀ ਫਟਾਫਟ ਬਾਹਰ ਨਿਕਲੋ, ਮੈਨੂੰ ਡਰ ਲੱਗਦਾ ਕਿ ਪਾਕਿਸਤਾਨ ਨੇ ਸਾਨੂੰ ਘੇਰਾ ਪਾ ਲਿਆ। ਕਹਿੰਦਾ ਅਗਰ ਮੈਂ ਇੰਨਾ ਕਹਿੰਦਾ ਤੇ ਉੱਥੋਂ ਉਹਨਾਂ ਨੇ ਇੱਟਾਂ ਸਿੱਟਾਂ ਪੁੱਟ ਕੇ ਲੈ ਜਾਣੀਆਂ ਸੀ। ਯਾਨੀ ਬਹਾਨਾ ਪਾਇਆ ਕਿ ਛੱਡ ਦੇ, ਇੱਥੋਂ ਫਟਾਫਟ ਛੱਡੋ, ਨੁਕਸਾਨ ਨਾ ਹੋਏ। ਤਬਾਹ ਨਾ ਹੋਏ। ਤੇ ਹਾਲਾਂਕਿ ਕੋਈ ਗੱਲ ਨਹੀਂ ਸੀ। ਕਹਿੰਦਾ ਫਿਰ ਅਸੀਂ ਪਿੰਡ ਤੋਂ 100 ਗਜ਼ ਬਾਹਰ ਜਾ ਕੇ ਬਹਿ ਗਏ। ਤੇ ਉਹ ਕਹਿੰਦਾ ਸਾਰਾ ਕੰਮ ਮੇਰਾ ਹੀ, ਮੈਂ ਜਾਣ ਕੇ ਕਰਾਇਆ ਸੀ ਕਿ ਮੇਰੇ ਪਿਓ ਨੇ ਕਿਹਾ ਸੀ ਕਿ ਇਹਨੂੰ ਖਰਾਬ ਨਾ ਹੋਏ ਪਿੰਡ। ਤੇ ਫਿਰ ਮੇਜਰ ਸਾਹਿਬ ਨੇ ਘਰ ਹੀ ਵੇਖਿਆ ਉਹਨੇ। ਫਿਰ ਉਹਨੇ ਬਾਅਦ 'ਚ ਸੀਜ਼ ਫਾਇਰ ਹੋਏ। ਫਿਰ ਉਹ ਸਾਡੀ ਆਰਮੀ ਨੇ ਉਹਨਾਂ ਨੂੰ ਬੁਲਾਇਆ, ਇੱਥੇ ਦਾਵਤ ਕੀਤੀ, ਇੱਥੇ ਰਹੇ। ਉਹਨੇ ਫਿਰ ਦੱਸਿਆ ਕਿ ਆਹ ਗੱਲ ਸੀ। ਫਿਰ ਸਾਡੇ ਪਾਕਿਸਤਾਨੀ ਉੱਥੇ ਜਾ ਕੇ ਗਏ ਤੇ ਉੱਥੇ ਦਾਵਤ ਖਾ ਕੇ ਆਏ। ਤੇ ਉਹ ਸਾਰੀਆਂ ਦਾਸਤਾਨ ਉਹਨੇ ਆਪਣੀ ਦੱਸੀ, ਆਪਣੇ ਪਿਓ ਦੀ, ਇਹ ਹੈ ਉਹ ਹੈ। ਤੇ ਉਦੋਂ ਤੁਹਾਡਾ ਕਿਸੇ ਨਾਲ ਮੁਲਾਕਾਤ ਹੋਈ ਕਿ ਨਾ ਉਹਨਾਂ ਦੀ? ਨਹੀਂ ਉਦੋਂ ਅਸੀਂ ਛੋਟੇ ਬੱਚੇ ਸੀ, ਸਨ ਲੇਕਿਨ 65। ਇੱਥੋਂ ਛੱਡ ਛੜਿਆ ਨਾ ਅਸੀਂ ਤਾਂ ਚਲੇ ਗਏ ਸੀ, ਚਾਚਾ ਸਾਡਾ ਇੱਥੇ ਹੀ ਸੀ। ਅਸੀਂ ਸਭ ਫੈਸਲਾਬਾਦ ਚਲੇ ਗਏ ਛੱਡ ਕੇ। ਆਹੋ, ਇਹ ਪਿੰਡ ਖਾਲੀ ਹੋ ਗਏ ਸੀ। ਖਾਲੀ ਹੋ ਗਏ, ਸਿਰਫ ਚਾਚਾ ਸਾਡਾ ਇੱਥੇ ਰਹਿੰਦਾ ਸੀ। ਤੇ ਉਹਨਾਂ ਨੂੰ ਪਤਾ ਹੀ ਹੈ ਸਾਰੀ ਗੱਲ? ਚਾਚੇ ਨੂੰ ਪਤਾ ਸੀ ਤੇ ਚਾਚਾ ਨੂੰ ਮਿਲਿਆ, ਉਹਨੇ ਕਿਹਾ ਵੀ ਆਪਣੇ ਅੱਬੇ ਨੂੰ ਪਿਓ ਨੂੰ ਸਲਾਮ ਦੁਆ ਦੇਈ। ਤੇ ਫਿਰ ਮਿਲੇ ਗਏ ਫਿਰ ਬਾਅਦ 'ਚ। ਲੇਕਿਨ ਇਹ ਹੈ ਪੁਰਾਣੀ ਹੈ, ਪੌੜੀਆਂ ਸੀੜੀਆਂ ਥੱਲੇ। ਅੱਛਾ ਅੱਛਾ, ਠੀਕ ਹੈ। ਵਾਹ ਜੀ ਵਾਹ, ਸੀੜੀਆਂ ਤੇ ਉਹਦੇ ਥੱਲੇ ਆ ਨਾਲ ਲੱਗਾ। ਤੇ ਇੱਥੇ ਵੀ ਜਨਾਬ ਇੱਕ ਪਾਸੇ ਨੂੰ ਇੱਧਰ ਕਮਰਾ ਹੁੰਦਾ ਸੀ, ਲੇਕਿਨ ਅੰਕਲ ਨੇ ਦੱਸਿਆ ਕਿ ਇੱਥੇ ਉਹ ਕਮਰਾ ਜਿਹੜਾ ਨਾ ਉਹ ਥੋੜਾ ਜਿਹਾ ਹੋ ਗਿਆ ਸੀ, ਖੂਹੀ ਸੀ ਇੱਥੇ ਹੁੰਦੀ ਸੀ, ਖੂਹੀ ਦੀ ਵਜ੍ਹਾ ਨਾਲ ਉਹਦੀ ਦੀਵਾਰਾਂ ਬਹਿ ਗਈਆਂ ਸੀ, ਲਿਹਾਜ਼ਾ ਫਿਰ ਇਹਨਾਂ ਨੇ ਇਸ ਤੋਂ ਆਖਿਆ ਕਿ ਢਾਹ ਦਿੱਤਾ ਕਿ ਕੋਈ ਨੁਕਸਾਨ ਨਾ ਹੋ ਜੇ। ਤੇ ਇਹ ਉਹੀ ਪੁਰਾਣੀਆਂ ਖਿੜਕੀਆਂ ਤੇ ਇਹ ਦਰਵਾਜ਼ੇ ਜਿਹੜੇ ਕਿ ਅੱਜ ਵੀ ਆਪਣੀ ਅਸਲੀ ਹਾਲਤ ਵਿੱਚ। ਆਹੋ, ਇਹ ਦੇਖੋ ਨਾ, ਇਹ ਦੇਖੋ, ਇਹ ਵੇਖੋ, ਯਾਨੀ ਕਿ ਇੱਟਾਂ ਇਹਦੀਆਂ ਤੁਸੀਂ ਦੇਖੋ ਕਿ ਜਿਹੜੀਆਂ ਨੇ ਉਹ ਵੀ ਬਹੁਤ ਚੌੜੀਆਂ। ਇਹ ਸਜਾਦਾ ਪਿੰਡ ਸੀ, ਉੱਥੇ ਭੱਠਾ ਸੀ ਲੱਗਾ, ਬਜ਼ੁਰਗਾਂ ਨੇ ਦੱਸਿਆ। ਵਾਹ ਜੀ ਵਾਹ, ਦੇਖੋ ਦੋਸਤੋ, ਹਾਂ ਜੀ, ਬਣਾਉਣ ਵਾਲੇ ਲੋਕ ਬਣਾ ਗਏ, ਲੇਕਿਨ ਅੱਜ ਵੀ ਜਿਹੜਾ ਨਾ ਉਹ ਇਸ ਕਾਬਲ ਹੈ ਕਿ ਇੱਥੇ ਫੈਮਿਲੀ ਰਹਿ ਰਹੀ ਹੈ ਔਰ ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਇਸ ਘਰ ਨੂੰ ਸੰਭਾਲ ਕੇ ਰੱਖਿਆ। ਇਹਦੇ ਤੁਸੀਂ ਦੇਖੋ ਖੂਬਸੂਰਤ ਫੁੱਲ ਬਣੇ ਨੇ ਹਰ ਦਰਵਾਜ਼ੇ ਤੇ। ਜਿਹੜਾ ਇਹ ਦਰਵਾਜ਼ਾ ਹੈ ਇਹਦੇ ਤੇ ਡਿਜ਼ਾਈਨਿੰਗ ਫੁੱਲਾਂ ਦੀ ਹੋਰ ਹੈ। ਜਿਹੜਾ ਇਹ ਦਰਵਾਜ਼ਾ ਇਹ ਜਿੰਨੇ ਕਿੱਲ ਲੱਗੇ ਨੇ ਆਪ ਬਣਾਏ ਨੇ, ਇਹ ਕਿੱਲ ਵੀ ਆਪ ਹੀ ਬਣਾਏ ਨੇ। ਉਹ ਹੱਥ ਦੇ ਬਣੇ ਨੇ। ਹਾਂਜੀ, ਉਹਨਾਂ ਲੋਹਾਰਾਂ ਨੇ ਹੱਥ ਨਾਲ ਕਿੱਲ ਬਣਾਏ ਨੇ। ਹੱਥ ਨਾਲ ਕਿੱਲ, ਲੋਹਾਰਾਂ ਨੇ, ਤਰਖਾਨਾਂ ਨੇ ਦਰਵਾਜ਼ਾ ਬਣਾਇਆ ਤੇ ਲੋਹਾਰਾਂ ਨੇ ਕਿੱਲ ਬਣਾ ਦਿੱਤੇ ਨੇ। ਦੇਖੋ ਤੁਸੀਂ, ਕੀ ਬਾਤ ਹੈ, ਇਹ ਕਿੱਲ ਨਹੀਂ ਲੱਗ ਸਕਦਾ। ਜ਼ਬਰਦਸਤ ਜੀ। ਇਹ ਜੀ ਛੱਤ, ਚੁਬਾਰਾ, ਸੂਬੇਦਾਰ ਦਾ ਚੁਬਾਰਾ। ਇਹ ਜਨਾਬ ਆ ਗਿਆ ਸੀ ਛੱਤ ਤੇ। ਓਏ ਹੋਏ, ਵਾਹ ਜੀ ਵਾਹ। ਅੱਛਾ, ਇਹ ਜਨਾਬ ਦੇਖੋ, ਇਹ ਪੁਰਾਣੀ ਛੱਤਾਂ, ਪੁਰਾਣੀਆਂ ਅਲਮਾਰੀਆਂ, ਰੋਸ਼ਨਦਾਨ, ਠੀਕ ਹੈ ਜੀ। ਅੱਛਾ, ਤੇ ਇਹ ਆ ਗਈ ਪਹਿਲੀ ਮੰਜ਼ਿਲ, ਠੀਕ ਹੈ ਨਾ। ਇਹ ਜਨਾਬ ਦੇਖੋ ਤੁਸੀਂ, ਬਹੁਤ ਹੀ ਆਲੀਸ਼ਾਨ ਚੁਬਾਰਾ, ਠੀਕ ਹੈ ਨਾ। ਵਾਹ ਜੀ ਵਾਹ। ਇਹ ਦੇਖੋ, ਇਹ ਪੂਰੇ ਪਿੰਡ ਦਾ ਉੱਚਾ ਚੁਬਾਰਾ ਸੀ। ਇਹ ਸੋਫੇ ਬਣੇ ਨੇ ਤੇ ਇਹ ਸਾਰੇ ਕਮਰੇ ਅੱਜ ਵੀ ਜ਼ੇਰੇ ਇਸਤੇਮਾਲ ਨੇ। ਇਹ ਫੈਮਿਲੀ ਰਹਿ ਰਹੀ ਹੈ ਚ, ਠੀਕ ਹੈ ਨਾ। ਇਹਦੇ ਤੁਸੀਂ ਪਿਲਰਸ ਦੇਖੋ, ਬਹੁਤ ਹੀ ਆਲੀਸ਼ਾਨ ਕਿਸਮ ਦਾ। ਦੇਖੋ ਇਹ ਛੱਤ ਬਣੇ ਨੇ, ਠੀਕ ਹੈ ਨਾ। ਵਾਹ ਜੀ ਵਾਹ। शाबाश।
मेरे पास आ जाओ। अच्छा दोस्तों, ये वो जनाब पुराना सोफ़ा सीमेंट का बना हुआ है और ये इसका खूबसूरत जो बाहर मेन ਇਹਦਾ ਜਿਹੜੀ ਖੂਬਸੂਰਤੀ ਵਾਸਤੇ ਮਰਾਬ ਜਿਹਾ ਬਣਿਆ ਇਹ ਥੱਲੇ ਗਲੀ ਹੈਗੀ ਹੈ ਔਰ ਇਹ ਜਨਾਬ ਸਭ ਤੋਂ ਟੌਪ ਦਾ ਜਿਹੜਾ ਚੁਬਾਰਾ ਇਹਨਾਂ ਦਾ ਹਿੱਸਾ ਹੈਗਾ, ਠੀਕ ਹੈ ਨਾ, ਜਿਹੜਾ ਕਿ ਸੂਬੇਦਾਰ ਸਾਹਿਬ ਦੀ ਫੈਮਿਲੀ ਨੇ 1947 ਦੀ ਪਾਰਟੀਸ਼ਨ ਤੋਂ ਪਹਿਲੇ ਬਣਾਇਆ। ਇਹ ਦੇਖੋ ਤੁਸੀਂ ਇਹ ਸੋਫਾ ਤੇ ਇਹ ਜਨਾਬ ਉਹ ਜਿਹੜਾ ਉੱਤੇ ਮਰਾਬ ਤੁਹਾਨੂੰ ਦਿਖਾਇਆ ਸੀ ਤੇ ਇਹ ਮੇਨ ਗਲੀ ਥੱਲੇ ਰਸਤਾ ਤੇ ਇਹ ਜਨਾਬ ਪਿੰਡ ਡੁਗਰੀ ਹਰੀਆਂ। ਇਹ ਦੇਖੋ ਕਿਆ ਖੂਬਸੂਰਤ ਨਜ਼ਾਰਾ ਚੁਬਾਰੇ ਦੇ ਉੱਤੇ ਤੁਹਾਨੂੰ ਦਿਖਾਇਆ ਜਾ ਰਿਹਾ। ਇਹ ਦੇਖੋ ਸੂਬੇਦਾਰ ਸਾਹਿਬ ਦਾ ਚੁਬਾਰਾ, ਸੂਬੇਦਾਰ ਉਜਾਗਰ ਸਿੰਘ। ਇਹ ਦੇਖੋ ਤੁਸੀਂ ਇਹ ਬਹੁਤ ਹੀ ਆਲੀਸ਼ਾਨ ਸੇ ਹਨ ਔਰ ਇਹ ਜਨਾਬ ਇੱਕ ਸੋਫਾ ਆਇਆ ਬਣਿਆ ਇੱਥੇ ਗਰਮੀਆਂ ਸਰਦੀਆਂ ਧੁੱਪ ਸੇਕਣ ਵਾਸਤੇ ਜਿਹੜੀ ਫੈਮਿਲੀ ਹੈ ਉਹਦੇ ਬਹਿਣ ਵਾਸਤੇ, ਠੀਕ ਹੈ ਨਾ ਜੀ। ਇਹ ਸਾਰਾ ਪਿੰਡ ਤੁਹਾਨੂੰ ਦਿਖਾਇਆ ਜਾ ਰਿਹਾ ਜਿਹੜਾ ਕਿ ਡੁਗਰੀ ਹਰੀਆਂ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਠੀਕ ਹੈ ਨਾ। ਇਹ ਦੇਖੋ ਤੁਸੀਂ ਦੋਸਤੋ ਵਕਤ ਗੁਜ਼ਰ ਗਿਆ, ਚੀਜ਼ਾਂ ਅੱਜ ਵੀ ਉੱਥੇ ਹੀ ਨੇ ਜੀ। ਪਿੰਡ ਸਾਰਾ ਜਿਹੜਾ ਕੱਚਾ ਹੁੰਦਾ ਸੀ, ਸਿਰਫ ਇਹ ਚੁਬਾਰਾ ਪੱਕਾ ਹੁੰਦਾ ਸੀ। ਇਹ ਘਰ ਇਹ ਸਾਰਾ ਕੱਚਾ ਹੁੰਦਾ ਸੀ, ਅੱਜ ਸਾਰਾ ਪੱਕਾ ਬਣ ਗਿਆ। ਲੇਕਿਨ ਇਹ ਚੁਬਾਰੇ ਦੀ ਅੱਜ ਵੀ ਖੂਬਸੂਰਤੀ ਜ਼ਿਆਦਾ ਹੈ, ਕਸ਼ਿਸ਼ ਜ਼ਿਆਦਾ ਇਹਦੇ ਵਿੱਚ। ਇਹ ਦੇਖੋ ਤੁਸੀਂ ਸੀੜੀਆਂ, ਇਹ ਦੇਖੋ ਇਹ ਸਿਰਫ ਬਾਵਰਚੀ ਖਾਨੇ ਦੇ ਤੌਰ ਤੇ ਯੂਜ਼ ਹੋ ਰਿਹਾ। ਇਹ ਜਿਹੜੇ ਦੋ ਮਕਾਨ ਨੇ ਕਮਰੇ ਇਹ ਵੀ ਪੁਰਾਣੇ ਨੇ, ਇਹ ਆਪਣੇ ਦੌਰ ਦੇ ਖੂਬਸੂਰਤ ਕਮਰੇ ਅੱਜ ਵੀ ਆਪਣੀ ਅਸਲੀ ਹਾਲਤ 'ਚ। ਹਾਂਜੀ ਉਹ ਸਾਰੀ ਫੈਮਿਲੀ ਇੰਗਲੈਂਡ ਚਲੀ ਗਈ ਸੀ, ਇੱਥੇ ਰਹੇ ਨਹੀਂ, ਇੰਡੀਆ ਕੋਈ ਨਹੀਂ ਸੀ ਉਹਨਾਂ 'ਚ। ਅੱਛਾ ਪੜ੍ਹੇ ਲਿਖੇ ਹਨ ਤੇ ਉਹ ਸਾਰੇ ਇੰਗਲੈਂਡ ਹੀ ਰਹੇ। ਤੇ ਇਹ ਜਿਹੜੀ ਦਰਵਾਜ਼ੇ ਇੰਨੀ ਲੱਕੜ ਲੱਗੀ ਹੈ, ਖਿੜਕੀਆਂ ਦਰਵਾਜ਼ੇ ਛੱਤਾਂ, ਇਹ ਲੱਕੜ ਦਾ ਕੋਈ ਪਤਾ ਕਿੱਥੋਂ ਲਈ ਉਹਨਾਂ? ਇਹ ਜਿਹੜੀ ਬਿਆਰੀ ਲੱਕੜ ਹੈ ਜੀ ਉਹ ਤੇ ਆਈ ਹੈ ਮਰੀਓ। ਉਦੋਂ ਉਹਨੇ ਸੂਬੇਦਾਰ ਦੀ ਡਿਊਟੀ ਮਰੀ ਸੀ, ਉੱਥੋਂ ਆਈ ਹੈ। ਤੇ ਜਿਹੜੀ ਪੱਕੀ ਉਹ ਇਹਦੇ ਤੇ ਉਹਦੇ ਇੱਥੇ ਬਾਗ ਸਨ, ਉਹਨਾਂ 'ਚ ਪੁਰਾਣੇ ਦਰਖਤ ਸਨ, ਉਹ ਕੱਟ ਕੇ ਤੇ ਇੱਥੋਂ। ਤੇ ਇੱਟ ਜਿਹੜੀ ਸ਼ਹਜ਼ਾਦਾ ਭੱਠਾ ਸੀ ਉੱਥੋਂ ਆਈ। ਅੱਛਾ, ਪਿੰਡ ਸ਼ਹਜ਼ਾਦਾ ਜਿਹੜਾ ਉੱਥੇ ਲੱਗੀ ਸੀ, ਉੱਥੇ ਹੈ ਇੱਕੋ ਹੀ ਭੱਠਾ ਸੀ ਉਸ ਦੌਰ 'ਚ। ਤੇ ਇਹ ਪਤਾ ਕਿ ਕਿਹੜਾ ਮਿਸਤਰੀ ਦਰਖਾਨ ਸੀ ਜਿਹਨੇ ਬੂਹਾ ਤੇ ਕੰਮ ਕੀਤਾ ਸਾਰਾ? ਮਿਸਤਰੀ ਬੂਹਿਆਂ ਲੱਕੜ ਦਾ ਕੰਮ ਕੀਤਾ, ਬਖਸ਼ੀ ਲੋਹਾਰ ਤੇ ਗਾਮਾ ਲੋਹਾਰ, ਦੋ ਲੋਹਾਰ ਸਨ, ਉਹਨਾਂ ਨੇ ਕੀਤਾ। ਇੱਥੋਂ ਦੇ ਪਿੰਡ ਦੇ ਹਨ? ਇੱਕ ਪਿੰਡ ਦਾ ਸੀ ਤੇ ਇੱਕ ਚਵਿੰਡੇ ਦਾ ਸੀ, ਬਖਸ਼ੀ ਚਵਿੰਡੇ ਦਾ ਸੀ ਤੇ ਗਾਮਾ ਇੱਥੇ ਮੁਕਾਮੀ। ਤੇ ਉਹ ਫਿਰ ਜਦੋਂ ਮਕਾਨ ਸ਼ਕਾਨ ਬਣਾਏ ਤੇ ਕੋਈ ਪੈਸਾ ਸ਼ਾ ਵੀ ਲੱਭਾ ਜਾਂ ਉਹ ਇਨਾਮ ਮੁਕਰਾਮ? ਆਹੋ ਇਨਾਮ ਉਹਨਾਂ ਨੇ ਦਿੱਤਾ ਸੀ, ਉਹਨਾਂ ਨੇ 4 ਕਿੱਲੇ ਪੈਲੀ ਦਿੱਤੀ ਸੀ ਇਹਨਾਂ ਨੂੰ, ਬਖਸ਼ੀ ਨੂੰ। ਬਖਸ਼ੀ ਨੂੰ। ਤੇ ਉਹਨਾਂ ਕਿਹਾ ਵੀ ਉਹ ਜਾ ਤੇ ਬਾਗ ਖਾ, ਅਜੇ ਵੀ ਉਹਨਾਂ ਦੇ ਨਾਂ ਹੈ ਬਖਸ਼ੀ ਲੋਹਾਰਾਂ ਦੇ ਨਾਂ ਹੈ। ਅੱਛਾ, ਜਿਹੜੇ ਬਖਸ਼ੀ ਲੋਹਾਰ ਨੇ ਉਹਦੇ ਮਕਾਨ ਬਣਾਇਆ, ਲੱਕੜ ਦਾ ਕੰਮ ਕੀਤਾ, ਇਸ ਸੂਬੇਦਾਰ ਨੇ 4 ਕਿੱਲੇ ਪੈਲੀ ਦੇ ਦਿੱਤੀ। ਬਿਲਕੁਲ, ਉਹਨਾਂ ਦੇ ਨਾਂ ਲਾਟ ਹੋ ਗਈ, ਉਹਨਾਂ ਦੇ ਨਾਂ ਹੀ ਹੈ ਹਲੇ ਵੀ। ਹਾਂਜੀ ਉਹਨਾਂ ਅੱਛਾ ਅੱਛਾ, ਉਹਨਾਂ ਨੇ ਨਾਂ ਕਰਾ ਹੜੀ। ਠੀਕ ਹੋ। ਇੱਥੇ ਵਿੱਚ ਕੀ ਖੂਹੀ ਹੈਗੀ ਸੀ? ਹਾਂਜੀ, ਇੱਥੇ ਪਾਣੀ ਪੀਣ ਵਾਸਤੇ ਖੂਹੀ ਸੀ ਤੇ ਉਹਨਾਂ ਬਣਾਈ ਦੀ ਸੀ। ਦੂਸਰਾ ਇੱਕ ਖੂਹੀ ਇਸ ਨੇ ਬਣਾਈ ਸੀ ਕਿ ਉਸ ਖੂਹੀ ਤੇ ਤੁਸੀਂ ਉੱਤਲੇ ਮੰਜ਼ਲ ਤੇ ਬਹਿ ਕੇ ਪਾਣੀ ਖਿੱਚ ਸਕਦੇ ਹੋ, ਥੱਲੇ ਦੇ ਪਾਣੀ ਇਸਤੇਮਾਲ ਹੋ ਸਕਦਾ। ਉਹਨਾਂ ਐਸਾ ਇੰਤਜ਼ਾਮ ਕੀਤਾ ਸੀ ਕਿ ਉਹ ਡਬਲ ਸਟੋਰੀ ਸੀ, ਉੱਤੇ ਵੀ ਅਗਰ ਤੁਸੀਂ ਚੌਂਚੇ ਆਉਣਾ ਤਾਂ ਪਾਣੀ ਉੱਤੇ ਜਾਏਗਾ ਸਿੱਧਾ, ਥੱਲੇ ਨਹੀਂ, ਥੱਲੇ ਵਾਲਿਆਂ ਨੂੰ ਥੱਲੇ ਜਾਏਗਾ, ਉੱਤੇ ਵਾਲਿਆਂ ਨੂੰ ਉੱਤੇ ਜਾਏਗਾ। ਡਬਲ ਖੂਹੀ ਸੀ, ਬੜੀ ਬਿਹਤਰੀਨ ਖੂਹੀ ਬਣਾਈ ਸੀ। ਵਾਹ ਜੀ ਵਾਹ, ਕੀ ਬਾਤ ਹੈ। ਤੇ ਇਹ ਜਿਹੜਾ ਹੈਗਾ ਆਪਣਾ, ਇਹਨਾਂ ਨੇ ਪਿੰਡ ਦੇ ਹੋਰ ਵੀ ਖੂਹੀਆਂ ਲਵਾਈਆਂ? ਨਹੀਂ, ਇਹਨਾਂ ਨੇ ਤੇ ਇੱਥੇ ਮਸਜਿਦਾਂ 'ਚ ਇਹਨਾਂ ਨੇ ਖੂਹੀਆਂ ਬਣਾਈ, 4 ਮਸਜਿਦਾਂ ਨੇ, ਇੱਕ ਖੂਹੀ ਹਰ ਮਸਜਿਦ 'ਚ ਇਹਨੇ ਬਣਵਾਈ ਸੀ, ਸੂਬੇਦਾਰ ਨੇ ਬਣਵਾਈ। ਠੀਕ ਹੈ। ਤੇ ਇੱਥੇ ਕੋਈ ਗੁਰਦੁਆਰਾ ਵੀ ਹੁੰਦਾ? ਗੁਰਦੁਆਰਾ ਵੀ ਹੈ ਸੀ, ਛੋਟਾ ਜਿਹਾ ਗੁਰਦੁਆਰਾ ਸੀ ਇੱਥੇ ਸਾਈਡ ਸੇ ਅੱਗੇ ਕਰਕੇ, ਹੁਣ ਖਤਮ ਹੋ ਗਿਆ ਜਗ੍ਹਾ ਉਹਦੀ ਔਕਾਫ ਵਾਲਿਆਂ ਕੋਲ। ਅੱਛਾ ਅੱਛਾ। ਤੇ ਜਦੋਂ ਤੁਸੀਂ ਇਸ ਘਰ 'ਚ ਤੁਹਾਡੇ ਵੱਡੇ ਆਏ, ਬਜ਼ੁਰਗ ਆਏ, ਤੇ ਘਰ 'ਚ ਕੋਈ ਸੂਬੇਦਾਰ ਦਾ ਸਮਾਨ ਵੀ ਕੋਈ ਹੈ ਸੀ ਉਸ ਪੁਰਾਣਾ ਜਿਹੜਾ ਸੀ? ਇਹ ਨਹੀਂ ਪਤਾ ਉਹ ਸੂਬੇਦਾਰ ਦਾ ਹੀ ਕਿਹੜਾ, ਕਾਫੀ ਸਮਾਨ ਇੱਥੇ ਜਮ੍ਹਾਂ ਹੋਇਆ ਦਾ ਸੀ, ਪੇਟੀਆਂ, ਬਿਸਤਰੇ, ਜੇ ਉਹ ਕਾਫੀ ਜਮ੍ਹਾਂ ਸੀ। ਕਿਆ ਹੋ ਸਕਦਾ ਕਿ ਜਿਹੜੇ ਲੋਕਾਂ ਦੇ ਦੂਜਿਆਂ ਦੇ ਘਰਾਂ ਦਾ ਇੱਥੇ ਰੱਖਿਆ ਹੈ ਪੱਕੇ ਘਰ 'ਚ? ਆ ਜਿਹੜੇ ਚਲੇ ਗਏ ਹੁਣ ਉਹਨਾਂ ਦਾ ਪੱਕੇ ਇੱਥੇ ਰੱਖ ਛੜਿਆ, ਉਹਦੇ ਇਕੱਠਾ ਕਰਕੇ ਰੱਖ ਦਿੰਦੇ ਸਨ? ਬਿਲਕੁਲ। ਉਹ ਤਹਿਸੀਲਦਾਰ ਕੋਲ ਉਹ ਅੰਡਰ ਸੀਗਾ, ਫਿਰ ਤਹਿਸੀਲਦਾਰ ਨੇ ਆ ਕੇ ਤੁਹਾਨੂੰ ਕਿਹਾ ਕਿ ਤੁਹਾਡਾ ਹੀ ਹੈ ਜੀ, ਸਾਂਭੋ। ਫਿਰ ਉਹ ਤਕਸੀਮ ਕਰ ਛੱਡਿਆ, ਜਿੰਨੀ ਜ਼ਰੂਰਤ ਸੀ ਰੱਖ ਲਈ, ਬਾਕੀ ਤਕਸੀਮ ਕਰ ਛੱਡਿਆ।
ਹਾਂ ਤੇ ਹੁਣ ਵੀ ਕੁਝ ਹੈਗਾ ਕਿ ਨਹੀਂ? ਨਹੀਂ ਹੁਣ ਸੇ ਕੋਈ ਨਹੀਂ, ਉਹ ਖਤਮ ਹੋ ਆ ਗਿਆ ਹੁਣ। ਪੁਰਾਣਾ ਸਮਾਨ ਹਾਂ ਸਹੀ ਹੋ ਗਿਆ। ਤੇ ਇਹ ਘਰ ਦੇ ਵਿੱਚ ਜਿਹੜਾ ਨਾ ਲੱਕੜੀ ਜਿਹੜੀ ਏਡੀ ਕੀਮਤੀ ਹੈਗੀ ਤੇ ਤੁਹਾਨੂੰ ਕਦੀ ਕਿਸੇ ਆਖਿਆ ਕਿ ਲੱਕੜੀ ਵੇਚ ਛੱਡੋ ਸਾਨੂੰ ਤੇ ਸਾਡੇ ਕੋਲ ਲੋਹੇ ਦੇ ਦਰਵਾਜ਼ੇ ਦੇ? ਬੜੀ ਵਾਰੀ ਕਈਆਂ ਨੇ ਕਿਹਾ ਕਿ ਮੈਨੂੰ ਜੇ ਅਸੀਂ ਤੁਹਾਨੂੰ ਲੈਂਟਰ ਪਾ ਦਿੰਦੇ, ਪਿੱਛੇ ਇੱਕ ਮੇਰੇ ਕੋਲ 9 ਸਤੀਰਾਂ ਦਾ ਕਮਰਾ, ਉਹਨਾਂ ਕਿਹਾ ਜੇ ਲੈਂਟਰ ਪਾ ਦਿਆਂਗੇ ਲੱਕੜ ਸਾਨੂੰ ਦੇ ਦਿਓ। ਮੈਂ ਕਿਹਾ ਨਹੀਂ ਯਾਰ ਇਸ ਤਰ੍ਹਾਂ ਨਹੀਂ, ਇਹ ਕੰਮ ਨਹੀਂ ਹੋਣਾ। ਅੱਛਾ ਏਡਾ ਵੱਡਾ ਕਮਰਾ ਹਲੇ ਵੀ ਹੈਗਾ? ਅਜੇ ਵੀ ਹੈ ਮੇਰੇ ਕੋਲ। ਛੋਟੀ ਏਟ ਨਾਲ ਬਣਿਆ ਕਿ ਵੱਡੀ ਨਾਲ? ਵੱਡੀ ਬਣਿਆ, ਵੱਡੀ ਨਾਲ ਹੈ, ਲੇਕਿਨ ਉਹ ਛੱਤ ਜਿਹੜੀ ਹੈ ਨਾ ਉਹਨੇ ਬਣਾਈ ਹੈ, ਬਾਲੇ ਨਹੀਂ ਪਾਏ ਉਹਨੇ, ਸ਼ਤੀਰ ਚੀਰ ਕੇ ਨਾ ਤੇ ਉਹੀ ਉੱਤੇ ਸਿੱਧੇ ਪਹਾੜੇ ਨੇ, ਉੱਤੇ ਸ਼ਤੀਰ ਪਾਏ ਨੇ, ਦਸ ਰੁਕ ਵੀ ਸ਼ਤੀਰ ਉੱਤੇ ਵੀ ਸ਼ਤੀਰ, 4-4 ਇੰਚ ਸ਼ਤੀਰ ਚੀਰ ਕੇ ਨਾ ਪੱਟੇ, 2-2 ਸ਼ਤੀਰੀਆਂ ਤੇ ਇੱਕ ਸ਼ਤੀਰ ਪਾਏ। ਕਦੀ ਚੋਏ ਸ਼ੋਏ ਤਾਂ ਨਹੀਂ? ਨਹੀਂ ਚੋਣ ਵਾਲੀ ਗੱਲ ਹੀ ਕੋਈ ਨਹੀਂ, ਉਹਨਾਂ ਨੇ ਲਿਮ ਛੜੀ। ਅੱਛਾ ਉਹਨੂੰ ਨਾਲ ਮੇਨਟੇਨ ਕਰੀ? ਹਾਂ ਲਿਮ ਛੜੀ ਸਹੀ ਹੋ ਗਿਆ। ਤੇ ਲੇਕਿਨ ਇਹ ਕਿ ਬਹੁਤ ਠੰਡਾ ਰਹਿੰਦਾ ਉਹ ਕਮਰਾ, ਉਹ ਇਸ ਤਰ੍ਹਾਂ ਹੀ ਸਰਦੀਆਂ 'ਚ ਗਰਮ, ਗਰਮੀਆਂ 'ਚ ਠੰਡਾ। ਠੀਕ ਹੋ ਗਿਆ। ਤੇ ਉਹ ਦਿਲ ਕਰਦਾ ਕਿ ਕਿਤੇ ਬਾਹਰ ਨਵੀਂ ਨਸਲ ਤੇ ਗਾਂਦੇ ਨਹੀਂ ਕਿ ਇਹ ਪੁਰਾਣਾ ਘਰ ਹੈ ਬਾਹਰ ਕਿਤੇ ਬਣਾਈਏ? ਆਹੋ ਜੀ ਨਵੇਂ ਤੇ ਕਹਿੰਦੇ ਨੇ ਕਿ ਬਾਹਰ ਛੱਡੋ ਇੱਥੇ। ਮੈਂ ਕਿਹਾ ਨਹੀਂ ਇਹ ਨਹੀਂ, ਇਸ ਤਰ੍ਹਾਂ ਨਹੀਂ ਕਰਨਾ, ਬਾਹਰ ਤੁਸੀਂ ਬਣਾ ਲਓ ਪਰ ਇਹ ਨਹੀਂ ਢਾਣਾ, ਨਵਾਂ ਢਾਣਾ ਨਹੀਂ, ਨਵਾਂ ਬਣਾ ਲਓ ਤੁਸੀਂ, ਇਹ ਨਹੀਂ ਢਾਣਾ। ਕਹਿੰਦੇ ਇੱਟ ਬੜੀ ਲੱਗੀ ਦੀ ਜੀ, ਇਹਦੇ ਨਾਲ ਜੀ ਪੈਂਚ ਕਿੰਨੇ ਮਕਾਨ ਬਣ ਜਾਣੇ ਨੇ, 18-18 ਇੰਚੀ ਕੰਧਾਂ ਨੇ। ਮੈਂ ਕਿਹਾ ਨਹੀਂ, ਜੋ ਵੀ ਆ ਇੱਟ ਢਾਣੀ ਨਹੀਂ ਇਹ ਗੱਲ। ਵੈਸੇ ਅੰਕਲ ਜੀ ਚਲੋ ਤੁਸੀਂ ਆਪਣੇ ਤਜਰਬੇ ਦੀ ਬਣਾ ਦੱਸੋ, ਜਿਹੜੇ ਅੱਜ ਕੱਲ੍ਹ ਦੇ ਘਰ ਬਣਦੇ ਨੇ ਨਵੇਂ ਜਾਂ ਇਹ ਬਣਦੇ ਨੇ, ਦੇਰ ਪਾਏਦਾਰ ਕਿਹੜੇ ਨੇ? ਸਰ ਜੀ ਲੈਂਟਰ ਖਰਾਬ ਹੋ ਜਾਂਦੇ, ਮੈਂ ਬਾਅਦ 'ਚ ਲੈਂਟਰ ਪਾਏ ਨੇ ਉਹ ਖਰਾਬ ਹੋ ਗਏ ਨੇ, ਉਹਨਾਂ ਦੀ ਛੱਤ ਖਰਾਬ ਨਹੀਂ ਸੀ ਹੁੰਦੀ, ਲੱਕੜ ਨਹੀਂ ਖਰਾਬ? ਉਹਨਾਂ ਨੇ ਕੁਛ ਇਸ ਤਰ੍ਹਾਂ ਦੇ ਬਣਾ, ਚੂਨੇ ਦੇ ਬਣੇ ਦੇ ਨੇ, ਰੇਟ ਉਹ ਸੀਮਟ ਨਹੀਂ ਸੀ ਤੇ ਬਿਹਤਰੀਨ। ਹੁਣ ਸੀਮਟ ਵਾਲੇ ਖਤਮ ਹੋ ਜਾਂਦੇ, ਸੀਮਟ ਵਾਲੇ ਖੱਦੀ ਹੋ ਜਾਂਦੇ ਨੇ, ਸਰੀਏ ਵੇਖੋ ਰੰਗ ਲੱਗ ਜਾਏਗਾ ਸਰੀਆਂ ਨੂੰ, ਪਤਾ ਨਹੀਂ ਹੁਣ ਕੀ ਹਿਸਾਬ ਹੈ। ਅਗਰ ਫੈਮਿਲੀ ਕੋ ਹੁੰਦੀ ਆ ਘਰ ਵੇਖਣ ਕੋ ਵੀਜ਼ਾ ਵੂਜ਼ਾ ਲਵਾ ਕੇ ਦਿਹਾੜੀ ਡੰਗ ਵਾਸਤੇ? ਜ਼ਰੂਰ ਆਏ ਜੀ, ਅਸੀਂ ਤਾਂ ਕਈ ਵਾਰੀ ਕਿਹਾ, ਅਸੀਂ ਤਾਂ ਗਿਆ ਆਓ, ਲੇਕਿਨ ਇਹ ਕੌਣ ਨਵੀਂ ਨਸਲ ਹੈ, ਹੁਣ ਕੀ ਪਤਾ ਹੁਣ ਜਿਹੜੇ ਉਹ ਹਨ ਉਹ ਫੌਤ ਹੋ ਗਏ ਨੇ, ਇੱਕੋ ਹੀ ਕੁੜੀ ਇੰਗਲੈਂਡ ਰਹਿੰਦੀ ਹੈ। ਅੱਛਾ ਆਹੋ ਇੰਗਲੈਂਡ ਰਹਿੰਦੀ ਹੈ। ਠੀਕ ਹੈ, ਸਹੀ ਹੈ।